बिस्मिल्लाहिर्रहमानिर्रहीम। मैं ਤੁਹਾਡਾ ਦੋਸਤ, ਤੁਹਾਡਾ ਵੀਰ, ਤੁਹਾਡਾ ਬੇਲੀ ਅਫਜ਼ਲ ਪੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਤੇ ਸਾਡੇ ਦੋਵਾਂ ਭਰਾਵਾਂ ਦੀ ਤਰਫੋਂ ਤੁਹਾਨੂੰ ਵੇਖਣ ਵਾਲਿਆਂ ਨੂੰ अस्सलाम वालेकुम। वालेकुम। ਤੇ ਪਿਆਰੇ ਵੇਖਣ ਵਾਲਿਓ, जैसा कि ਤੁਸੀਂ ਵੀ ਇਸ ਚੀਜ਼ ਤੋਂ ਆਗਾਹ ਹੋ ਕਿ ਇੱਕ ਦੋ ਦਿਨ ਦੇ ਬਾਅਦ ਮਾਹ ਰਮਜ਼ਾਨ ਦਾ ਬਰਕਤਾਂ ਵਾਲਾ ਔਰ ਇੱਕ ਮੁਕੱਦਸ ਮਹੀਨਾ ਜਿਹੜਾ ਉਹ ਸ਼ੁਰੂ ਹੋ ਰਿਹਾ। ਔਰ ਬੇਸਿਕਲੀ ਇਹ ਜਿਹੜਾ ਮਾਹ ਰਮਜ਼ਾਨ ਆ, ਇੱਕ ਸਾਲ ਦੇ ਬਾਅਦ ਸਾਡੇ ਮੁਸਲਮਾਨਾਂ ਵਾਸਤੇ ਆਉਂਦਾ, ਇੱਕ ਮਹੀਨੇ ਵਾਸਤੇ ਗਿਣਤੀ ਦੇ ਚੰਦ ਦਿਨ। ਔਰ ਇਹ ਚੰਦ ਦਿਨ ਸਿਰਫ ਤੁਸੀਂ ਇਹ ਕਹਿ ਲਵੋ ਕਿ ਗਿਣਤੀ ਦੇ ਤਾਂ ਹੁੰਦੇ ਨੇ, ਲੇਕਿਨ ਸਾਡੇ ਵਾਸਤੇ ਇਹ ਚੰਦ ਦਿਨਾਂ ਦੇ ਵਿੱਚ ਇੱਕ ਜ਼ਿੰਦਗੀ ਦਾ ਜ਼ਾਬਤਾ ਹਯਾਤ ਔਰ ਸਾਡੀ ਜ਼ਿੰਦਗੀ ਦੇ ਵਾਸਤੇ ਬਹੁਤ ਸਾਰੇ ਅਸਬਾਕ ਜਿਹੜੇ ਨੇ ਉਹ ਹੁੰਦੇ ਨੇ। ਔਰ ਨਾਰਮਲੀ ਅਗਰ ਅਸੀਂ ਵੇਖੀਏ ਤਾਂ ਜਿਸ ਤਰ੍ਹਾਂ ਕਿ ਦੂਸਰੀਆਂ ਕੌਮਾਂ, ਦੂਸਰੇ ਮਜ਼ਹਬਾਂ ਦੇ ਵਿੱਚ ਉਹਨਾਂ ਦੇ ਕੁਛ ਮੁਕੱਦਸ ਅਯਾਮ, ਕੁਛ ਮੁਕੱਦਸ ਮਹੀਨੇ, ਕੁਛ ਖਸੂਸੀ ਦਿਨ ਆਉਂਦੇ ਨੇ, ਅਤੇ ਉਹ ਕੌਮਾਂ ਉਹਨਾਂ ਦਿਨਾਂ ਦੇ ਅੰਦਰ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਦੀ, ਬਹੁਤ ਸਾਰੀ ਗਲਤੀਆਂ ਦੀ ਇਸਲਾਹ ਕਰਦੀਆਂ ਨੇ। ਅਤੇ ਮੈਂ ਔਰ ਜੱਟ ਸਾਹਿਬ ਅੱਜ ਬੈਠ ਕੇ ਅਤੇ ਇਸ ਚੀਜ਼ ਦੇ ਉੱਤੇ ਭਲਾ ਥੋੜ੍ਹਾ ਸਾਰਾ ਤਬਸਰਾ ਕਰਾਂਗੇ ਕਿ ਕਿਆ ਜਿਸ ਮਕਸਦ ਵਾਸਤੇ ਅੱਲਾਹ ਕਰੀਮ ਨੇ ਇਹ ਰਮਜ਼ਾਨ ਉਮਤੇ ਮੁਸਲਮਾਂ ਵਾਸਤੇ ਹਰ ਸਾਲ ਆਉਂਦਾ, ਉਹਦੇ ਮਕਸਦ ਅਸੀਂ ਹਾਸਲ ਕਰ ਪਾਉਂਦੇ ਜਾਂ ਨਹੀਂ ਕਰ ਪਾਉਂਦੇ। ਅਤੇ ਮੈਂ ਜੱਟ ਸਾਹਿਬ ਦੇ ਕੋਲ ਸਵਾਲ ਕਰਨ ਤੋਂ ਪਹਿਲੇ ਮੈਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਮੈਂ ਉਹ, ਚੂੰਕਿ ਪਿਛਲੇ ਗੁਜ਼ਰੇ ਹੋਏ ਦੌਰ ਔਰ ਅੱਜ ਦੇ ਦੌਰ ਨੂੰ ਅਸੀਂ ਉਹ ਤਕਾਬਲੀ ਜਾਇਜ਼ਾ ਲੈਂਦੇ ਹਾਂ। ਅਤੇ ਜੱਟ ਸਾਹਿਬ, ਅਸੀਂ ਇੱਕ ਟਾਈਮ ਸੀ ਦੇਖਦੇ ਹੁੰਦੇ ਸੀ ਜਿਸ ਟਾਈਮ ਮਾਹ ਰਮਜ਼ਾਨ ਆਉਂਦਾ ਸੀ ਨਾ, ਅਤੇ ਉਹਦੇ ਵਿੱਚ ਤਮਾਮ ਜਿੰਨੀਆਂ ਵੀ ਅੱਲਾਹ ਪਾਕ ਦੀਆਂ ਖਾਣ ਪੀਣ ਵਾਲੀਆਂ ਨਿਯਮਤਾਂ ਨੇ, ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਆਮ ਲੋਕ ਪੂਰਾ ਸਾਲ ਉਹ ਦਸਤਰਸ 'ਚ ਨਹੀਂ ਸੀ ਹੁੰਦੀਆਂ ਨਾ, ਉਹ ਮਾਹ ਰਮਜ਼ਾਨ ਦੇ ਵਿੱਚ ਉਹ ਨਿਯਮਤਾਂ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਦੀਆਂ ਸੀ। ਇਸ ਤੋਂ ਇਲਾਵਾ ਅਸੀਂ ਇੱਕ ਚੀਜ਼ ਹੋਰ ਵੇਖਦੇ ਹੁੰਦੇ ਸੀ ਕਿ ਇੱਕ ਮਾਹ ਰਮਜ਼ਾਨ ਦੇ ਮਹੀਨੇ ਦੇ ਅੰਦਰ ਅਜੀਬ ਜਿਹੀ ਇੱਕ ਰੂਹਾਨੀਅਤ ਔਰ ਇੱਕ ਕੈਫੀਅਤ ਹੁੰਦੀ ਸੀ ਕਿ ਅਗਰ ਇੱਕ ਚੀਜ਼ ਮੇਰੇ ਕੋਲ ਆ, ਤੁਹਾਡੇ ਕੋਲ ਨਹੀਂ ਹੈਗੀ, ਅਤੇ ਉਹ ਅਸੀਂ ਦੇਖਦੇ ਹੁੰਦੇ ਸੀ ਕਿ ਉਹ ਮਾਈਆਂ ਨੇ ਜਿਹੜੀ ਸਾਡੇ ਕੋਲ ਆ ਤੁਹਾਨੂੰ ਪਹੁੰਚਾ ਦਿੱਤੀ, ਜਿਹੜੀ ਤੁਹਾਡੇ ਕੋਲ ਆ ਤੁਸੀਂ ਸਾਡੇ ਘਰ ਦੇਣ ਆ ਰਹੇ ਹੋ। ਅੱਛਾ, ਇਸ ਤਰੀਕੇ ਦੇ ਨਾਲ ਮਿਲ ਜੁਲ ਕੇ ਇੱਕ ਸਾਡਾ ਉਹ ਇੱਕ ਸਿਸਟਮ ਜਿਹੜਾ ਸੀ ਉਹ ਸਾਹਮਣੇ ਚੱਲਦਾ ਹੁੰਦਾ ਸੀ ਰਵਾਦਾਰੀ ਦਾ, ਔਰ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਮਤਲਬ ਕਿ ਲਰਨ ਕਰਦੇ ਸੀ। ਅਤੇ ਅੱਜ ਦਾ ਜਿਹੜਾ ਰਮਜ਼ਾਨ ਆ ਉਹਦੇ ਬਾਰੇ ਦੇ ਵਿੱਚ ਤੁਹਾਡਾ ਕੀ ਖਿਆਲ? बहुत शुक्रिया भट्टी साहब। पहली गल तो ये कि रमज़ान की आमद मेरी तरफों तुहानूं ते साडे देखण वालिआं नूं बहुत बहुत मुबारकबाद, क्योंकि मुबारक महीना जिहड़ा साडे वास्ते बड़ा अहमियत दा हामल है। बेशक। और बतौर मुसलमान साडे वास्ते ये समझ लो कि एक बहुत बड़ी ब्लैसिंग है, अल्लाह की रहमत है, अल्लाह का करम है, अल्लाह का फजल है जी कि साडी जिंदगी दे विच रमज़ान आ रहा जी। अगली गल ये कि देखो, किसी भी उम्मत वास्ते या किसी भी कौम वास्ते जिहड़ा दीन हुंदा है ना, जिहड़ा मजहब हुंदा है, वो ज़ाबता हयात हुंदा है जी। ते ज़ाबता हयात दे विच जिन्ने भी कवानीन अल्लाह रब्बुल इज़्ज़त ने साडे ते लागू कीते ने, उहदे पिछे हिकमत हुंदी है। जिस तरह के असीं साडे ते नमाज फर्ज है जी, साडे ते रोज़ा फर्ज है, साडे ते हज फर्ज है, साडे ते ज़कात फर्ज है, ठीक है। अच्छा, ये पिछे मुहर्रकात की होंगे ने, उन्होंने असीं थोड़ा जिहा, चूँकि रमज़ान की गल हो रही है खसूसी तौर पर, तो ये हवाले नाल मैं कुछ गल्लां करांगा। बिल्कुल पहली गल तो मैं ये कहांगा कि जिहड़ी तुसीं गल कीती है ना, इस गल नाल मैं इतफाक करदा वां कि पिछले रमज़ान जदों असीं छोटे छोटे हुंदे सी और वो वेख्या रमज़ान असीं, माशाअल्लाह बड़ी रौनक हुंदी सी जी। और सब तो बड़ी बात यह सी कि रमज़ान आंदा सी ते सानूं एक एहसास पैदा हुंदा सी कि नहीं, एक दूसरे का ख्याल अहां किवें रखना। ठीक है। सरगी दे वेले मैनूं याद है चंगी तरह, असीं आप लोकां दीयां कुंडियां खड़का के उन्हां दे घर दही दे के आनी, ठीक है, दुध दे के आना, लस्सी दे के आनी। अच्छा, फिर यही कि सालन सांझा हुंदा सी, ठीक है, कोई हांडी पक्की है तो वो जनाब किसी नूं ये टेंशन नहीं सी हुंदी कि यार मेरे घर की पक्का, नहीं भी पक्का हुंदा तो कुछ ना कुछ आ जांदा हुंदा सी। सो पहली गल तो ये कि रमज़ान की ये जिहड़ी खूबसूरती सी ना, ये आहिस्ता आहिस्ता हुण ना खत्म होंदी नज़र आ रही है, जो कि अच्छी अलामत नहीं। ठीक है। दूसरी बात जिहड़ी तुसीं कीती है ना कि रमज़ान नूं गुजारना किवें चाहिए, सिर्फ इत्थे तक ही महदूद नहीं है जी। असल इहदी कुछ वजूहात ने जी। पहले
ਨੌਲੇਜ ਲੋਕਾਂ ਕੋਲ ਭਲੇ ਘੱਟ ਸੀ, ਠੀਕ ਹੈ ਇਲਮ ਭਲੇ ਘੱਟ ਸੀ, ਲੇਕਿਨ ਅਮਲ ਬੜਾ ਕਮਾਲ ਦਾ ਸੀ। ਜੀ ਤਵੱਕਲ ਅੱਲਾ ਦੀ ਜ਼ਾਤ ਸੀ। ਜੀ ਹੁਣ ਲੋਕਾਂ ਦਾ ਮਾਦੀਅਤ ਦੇ ਉੱਪਰ ਤਵੱਕਲ ਬਹੁਤ ਜ਼ਿਆਦਾ ਵੱਧ ਗਿਆ ਬਨਿਸਬਤ ਕੇ ਰੱਬ ਦੀ ਜ਼ਾਤ ਦੇ। ਜੀ ਮੈਂ ਇਹਦੇ ਵਿੱਚ ਕੋਈ ਸ਼ੱਕੋ ਸ਼ੁਬੇ ਵਾਲੀ ਗੱਲ ਨਹੀਂ ਹੈ। ਜੀ ਇਹੀ ਵਜ੍ਹਾ ਹੈ ਕਿ ਹਰ ਬੰਦਾ ਦੂਸਰੇ ਦਾ ਹੱਕ ਮਾਰਨ ਨੂੰ ਫਿਰਦਾ ਹੈ। ਜੀ ਹਰ ਬੰਦਾ ਜਿਹੜਾ ਡੰਡੀ ਮਾਰ ਕੇ ਤੇ ਕਹਿੰਦਾ ਮੈਂ ਰਾਤੋਂ ਰਾਤ ਅਮੀਰ ਹੋ ਜਾ। ਜੀ ਦੁਨੀਆ ਦੇ ਅੰਦਰ ਕੌਮਾਂ ਦੇ ਜਿੰਨੇ ਵੀ ਮਜ਼ਾਹਬ ਨੇ, ਅਗਰ ਤੁਸੀਂ ਉਹਨਾਂ ਦੇ ਤਿਉਹਾਰ ਦੇਖੋ ਤੇ ਉਹਦੇ ਉੱਤੇ ਉਹ ਆਪਣਾ ਕੋਸ਼ਿਸ਼ ਕਰਦੇ ਨੇ ਕਿ ਆਪਣੇ ਮਾੜੇ ਤਬਕੇ ਨੂੰ ਅਕੋਮੋਡੇਟ ਕਰਨ ਵਾਸਤੇ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਸਸਤਾ ਕਰ ਦੇ, ਜੀ ਉਹਦੇ ਵਿੱਚ ਆਸਾਨੀ ਪੈਦਾ ਕਰ। ਜੀ ਜਦਕਿ ਸਾਡਾ ਹੁੰਦਾ ਕੀ ਹੈ ਕਿ ਸਾਡਾ ਇਹ ਮਹੀਨਾ ਪਹਿਲੇ ਤੋਂ ਸਟਾਕ ਹੋਣਾ ਸ਼ੁਰੂ ਹੋ ਗਈਆਂ ਚੀਜ਼ਾਂ। ਜੀ ਤੁਸੀਂ ਵੇਖ ਲਓ ਕਿ 2 ਦਿਨ ਪਹਿਲੇ ਜਿਹੜੇ ਮਾਲਟੇ ਤੁਹਾਨੂੰ ਮਿਲਦੇ ਸੀ ਨਾ, ਫਿਰ ਫਰਕ ਕਰੋ 100 ਰੁਪਏ ਦਰਜਨ, ਜੀ ਉਹ 400 ਰੁਪਏ ਦਰਜਨ ਜੀ ਹੋ ਗਏ ਨੇ, ਮੈਂ ਗਲਤ ਤੇ ਨਹੀਂ ਕਹਿ ਰਿਹਾ। ਐਸਾ ਹੀ ਹੈ, ਕੱਲ ਅਸੀਂ ਲੈ ਕੇ ਆਏ ਐਸਾ ਹੀ ਹੈ, ਤੇ ਮੈਂ ਬੜਾ ਹੈਰਾਨ ਹੋਇਆ, ਹੈ 200 ਰੁਪਏ ਦੇ ਮਤਲਬ 6 ਤੇ 400 ਰੁਪਏ ਦੇ ਜਿਹੜੇ ਐਗਜ਼ੈਕਟਲੀ ਹਾਂਜੀ ਹੈ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਸਾਡੀ ਮੁਸਲਮਾਨੀਅਤ ਨੂੰ ਵੀ ਖਤਰੇ 'ਚ ਪਾਉਣ ਡਈ। ਦੇਖੋ ਅਕਸਰ ਅਸੀਂ ਲੋਕ ਗੱਲ ਕਰਦੇ ਹਾਂ ਕਿ ਦੇਖੋ ਜੀ ਲੋਕ ਮੁਸਲਮਾਨ ਨੂੰ ਨਹੀਂ ਇਸਲਾਮ ਨੂੰ ਜਿਹੜਾ ਨਾ ਦੇਖ ਕੇ ਮੁਸਲਮਾਨ ਹੁੰਦੇ। ਮੈਂ ਇਹਦੇ ਨਾਲ ਥੋੜ੍ਹਾ ਜਿਹਾ ਇਖਤਲਾਫ ਕਰਦਾ। ਉਹਦੀ ਵਜ੍ਹਾ ਇਹ ਹੈ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਸਾਡੇ ਮੁਸਲਮਾਨਾਂ ਵਾਸਤੇ ਉਸਵਾ-ਏ ਹਸਨ ਹੈ, ਨਮੂਨਾ ਹੈ। ਬਿਲਕੁਲ ਐਸਾ ਹੀ ਹੈ। ਉਹਨਾਂ ਨੇ ਹਰ ਚੀਜ਼ ਕਰਕੇ ਵਿਖਾਈ ਜੀ ਔਰ ਸਾਬਤ ਕੀਤਾ, ਬਲਕਿ ਜਿਸ ਟਾਈਮ ਹਾਲੇ ਨਬੂਵਤ ਦਾ ਐਲਾਨ ਨਹੀਂ ਵੀ ਸੀ ਕੀਤਾ ਨਾ, ਜੀ ਤੇ ਉਹਨਾਂ ਦੇ ਦੁਸ਼ਮਣ ਵੀ ਉਹਨਾਂ ਨੂੰ ਸਾਦਕ ਔਰ ਅਮੀਨ ਕਹਿੰਦੇ ਸੀ। ਕਹਿੰਦੇ ਸੀ ਬਿਲਕੁਲ ਇਸੇ ਤਰ੍ਹਾਂ ਯਾਨੀ ਕਿ ਉਹਨਾਂ ਦੇ ਕੋਲ ਅਮਾਨਤਾਂ ਆਪਣੀਆਂ ਰਖਵਾਉਂਦੇ ਸੀ, ਫਿਰ ਉਹਨਾਂ ਨੂੰ ਕਹਿੰਦੇ ਸੀ ਕਿ ਝੂਠ ਨਹੀਂ ਬੋਲਦੇ, ਸੱਚ ਬੋਲਦੇ। ਬਿਲਕੁਲ ਠੀਕ ਹੈ ਪ੍ਰੈਕਟੀਕਲੀ ਇੱਕ ਉਹਨਾਂ ਨੇ ਅਮਲੀ ਨਮੂਨਾ ਇੱਕ ਪੇਸ਼ ਕੀਤਾ। ਜੀ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਸਾਡੇ ਉੱਤੇ ਵੀ ਲਾਜ਼ਮ ਹੈ ਕਿ ਅਸੀਂ ਉਸ ਉਸਵਾ-ਏ ਹਸਨਾ ਨੂੰ ਜਿਹੜਾ ਆਪਣੇ ਉੱਤੇ ਲਾਗੂ ਕਰੀਏ। ਜੀ ਬਿਲਕੁਲ ਠੀਕ ਹੈ, ਜੇ ਉਹਨਾਂ ਨੇ ਜੰਗਾਂ ਲੜੀਆਂ ਤੇ ਅੱਗੇ ਹੋ ਕੇ ਲੜੀਆਂ, ਇਹ ਨਹੀਂ ਕਿ ਦੂਸਰਿਆਂ ਨੂੰ ਅੱਗੇ ਇੰਧਨ ਬਣਾਤਾ ਤੇ ਆਪ ਪਿੱਛੇ ਹੋ ਗਏ। ਜੀ ਤੁਹਾਡੇ ਸਾਹਮਣੇ ਅਗਰ ਖੰਦਕ ਦੇ ਵਾਕਿਆ ਨੂੰ ਦੇਖੋ ਤੇ ਸਾਹਬਾ ਨੇ ਇੱਕ ਪੱਥਰ ਬਣਿਆ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ 2 ਪੱਥਰ ਜੀ ਬਣਾਏ। ਬਿਲਕੁਲ 2 ਬੰਦੇ ਸੀ। ਸੋ ਗੱਲ ਕਰਨ ਦਾ ਮਤਲਬ ਇਹ ਹੈ ਕਿ ਰਮਜ਼ਾਨ ਦੀ ਅਗਰ ਰੂਹ ਨੂੰ ਸਮਝਣਾ ਹੈ ਨਾ, ਜੀ ਤੇ ਇਹਦੇ ਵਿੱਚ ਸਿਰਫ ਭੁੱਖ ਘਟਣਾ ਮਕਸਦ ਨਹੀਂ ਹੈ। ਠੀਕ ਹੈ ਇਹਦਾ ਮਕਸਦ ਇਹ ਵੇ ਕਿ ਤੁਸੀਂ ਅਗਰ ਭੁੱਖ ਰੱਖ ਕੇ ਵੀ ਜੀ ਜ਼ਿੰਦਗੀ ਗੁਜ਼ਾਰ ਸਕਦੇ ਹੋ ਨਾ, ਤੇ ਤੁਹਾਨੂੰ ਵੰਡਣ ਦਾ ਦਰਸ ਦਿੱਤਾ ਗਿਆ ਬਿਲਕੁਲ ਠੀਕ ਕਿ ਦੂਸਰਿਆਂ ਨੂੰ ਤੁਸੀਂ ਜਿਹੜਾ Exactly. ਖੁਰਾਕ, ਠੀਕ ਹੈ, ਬਿਲਕੁਲ ਇਹਨੀ ਠੀਕ। ਖੁਰਾਕ ਹੋ ਸਕਦੀ ਹੈ। ਫਿਰ ਉਹਦੇ ਵਿੱਚ ਅੱਲਾਹ ਤੁਹਾਡਾ ਭਲਾ ਕਰੇ, ਹੱਕ ਹਕੂਕ ਦੀ ਗੱਲ ਹੈ। ਫਿਰ ਇਬਾਦਤ ਜਿਹੜੀ ਇਹਦੇ ਵਿੱਚ, ਉਹਦੇ ਵਿੱਚ ਦੱਸਿਆ ਗਿਆ ਕਿ ਕਈ ਗੁਣਾ ਉਹਦਾ ਫਾਇਦਾ ਜ਼ਿਆਦਾ ਹੋ ਜਾਂਦਾ, ਉਹਦਾ ਸਵਾਬ ਜ਼ਿਆਦਾ ਹੁੰਦਾ, ਜੀ ਬਹੁਤ ਸਾਰੀਆਂ ਚੀਜ਼ਾਂ। ਅੱਛਾ, ਹੁਣ ਹੁੰਦਾ ਕੀ ਇਹ ਪਿਆ ਕਿ ਸਾਡੇ ਜਿੰਨਾ ਵੀ ਮਾਰਕੀਟਾਂ ਦੇ ਵਿੱਚ ਸਟਾਕ ਹੋਣਾ ਸ਼ੁਰੂ ਹੋ ਗਿਆ ਨਾ, ਇਹ ਗਲਤ ਹੈ, ਜੀ ਕਿਉਂਕਿ ਇਸਲਾਮ ਨੇ ਜ਼ਖੀਰਾ ਅੰਦੋਜ਼ੀ ਨੂੰ ਮਨਾ ਕੀਤਾ। ਜੀ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਹਰ ਉਹ ਕੰਮ ਕਰ ਰਹੇ ਹੋ ਜਿਹੜਾ ਇਸਲਾਮ ਨੇ ਮਨਾ ਕੀਤਾ, ਤੇ ਤੁਸੀਂ ਮੁਸਲਮਾਨ ਕਾਹਦੇ ਹੋ? ਠੀਕ ਹੈ, ਤੁਹਾਡੇ ਰੋਜ਼ੇ ਕਾਹਦੇ ਨੇ? ਸਿਰਫ ਨਾਮ ਦੇ ਸਿਰਫ ਮੁਸਲਮਾਨ ਨਾਂ ਦੇ ਹੋਏ ਨਾ। ਮੁਸਲਮਾਨ ਨਾ, ਬਿਲਕੁਲ ਠੀਕ ਹੈ, ਬਿਲਕੁਲ ਕਿ ਤੁਸੀਂ ਜਨਾਬ ਆਪਣਾ ਬੋਤਲਾਂ ਇਕੱਠੀਆਂ ਕਰ ਲਈਆਂ ਨੇ ਕਿ ਅਸੀਂ ਜੀ ਰੋਜ਼ਿਆਂ 'ਚ ਵੇਚਾਂਗੇ, ਠੀਕ ਹੈ, ਖਜੂਰਾਂ ਸਟਾਕ ਕਰ ਲਈਆਂ ਨੇ ਕਿ ਜੀ ਰੋਜ਼ਿਆਂ 'ਚ ਰੋਜ਼ਾ ਵੇਚਾਂਗੇ, ਵੇਚਾਂਗੇ, ਠੀਕ ਹੈ, ਠੀਕ ਹੈ, ਔਰ ਫਿਰ ਵੇਚਾਂਗੇ ਆਪਣੀ ਮਰਜ਼ੀ ਦੇ ਨਾਲ, ਮਰਜ਼ੀ ਦੇ ਨਾਲ, ਕਿਉਂਕਿ ਠੀਕ। ਡਿਮਾਂਡ ਵੱਧ ਜਾਂਦੀ, ਹੂੰ, ਤੁਸੀਂ ਉਸ ਹਿਸਾਬ ਨਾਲ ਜਿਹੜਾ ਉਹ ਸਪਲਾਈ ਫਿਰ ਜਿਹੜੇ ਥੋੜੀ ਕਰਕੇ। ਬਿਲਕੁਲ। ਇਹੀ ਵਜ੍ਹਾ ਹੈ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਜ਼ਖੀਰਾ ਅੰਦੋਜ਼ੀ ਨੂੰ ਮਨਾ ਫਰਮਾਇਆ ਮਨਾ ਸੀ ਫਰਮਾਇਆ। ਕਿ ਤੁਸੀਂ ਸਰਕੂਲੇਸ਼ਨ ਦੇ ਵਿੱਚ ਇਹ ਚੀਜ਼ਾਂ ਰੱਖੋ। ਦੂਸਰੀ ਬਾਤ ਰਹਿ ਗਈ ਇਬਾਦਤ ਦੀ। ਇਬਾਦਤ ਬਦਨੀ ਹੋਏ, ਜੀ ਠੀਕ ਹੈ, ਰੂਹਾਨੀ ਹੋਏ, ਜਾਂ ਫਿਰ ਜਿਸਮਾਨੀ ਤੁਹਾਡੀ ਮਤਲਬ ਜਿਹੜੀ ਮੈਂ ਜਿਵੇਂ ਕਿਹਾ, ਉਹ ਉਦੋਂ ਹੀ ਕਾਬਲੇ ਕਬੂਲ ਹੈ ਜਦੋਂ ਉਹਦੇ ਵਿੱਚ ਉਹਦੀ ਰੂਹ ਦੇ ਮੁਤਾਬਕ ਅਮਲ ਕੀਤਾ ਜਾਏਗਾ। ਜੀ ਮਿਸਾਲ ਦੇ ਤੌਰ 'ਤੇ ਤੁਸੀਂ ਰੋਜ਼ਾ ਰੱਖ ਲਿਆ, ਰੋਟੀ ਤੇ ਨਹੀਂ ਤੁਸੀਂ ਖਾਧੀ, ਜੀ ਲੇਕਿਨ ਤੁਹਾਡੀਆਂ ਨਜ਼ਰਾਂ ਫਿਰ ਉਹ ਕੁਛ ਹੀ ਵੇਖ ਰਹੀਆਂ ਨੇ ਜੋ ਨਹੀਂ ਵੇਖਣਾ ਚਾਹੀਦਾ, ਠੀਕ ਹੈ, ਤੁਸੀਂ ਦਿਮਾਗ ਦੇ ਅੰਦਰ ਫਿਰ ਲੋਕਾਂ ਵਾਸਤੇ ਫਰਾਡ ਹੀ ਸੋਚ ਰਹੇ ਹੋ, ਤੇ ਇਹ ਨਹੀਂ ਸੋਚਣਾ ਚਾਹੀਦਾ। ਤੁਸੀਂ ਧੋਖਾ ਫੇਰ ਦੇ ਰਹੇ ਹੋ, ਯਾਨੀ ਇਹ ਇਬਾਦਤ ਤੁਹਾਨੂੰ ਰੋਕਦੀਆਂ ਨੇ। ਬਿਲਕੁਲ ਰੋਜ਼ਾ ਸਿਰਫ ਤੁਹਾਨੂੰ ਭੁੱਖ ਮਾਰਨ ਦਾ ਨਾਂ ਨਹੀਂ ਹੈ, ਜੀ ਰੋਜ਼ਾ ਤੁਹਾਡਾ ਤਜ਼ਕੀਆ ਨਫਸ ਕਰਦਾ, ਜੀ ਤਾਂ ਕਿ ਤੁਸੀਂ ਆਪਣੇ ਨਫਸ ਦੇ ਉੱਤੇ ਕਾਬੂ ਪਾ ਸਕੋ। ਨਫਸ ਕੀ ਹੈ? ਬੇਸਿਕਲੀ ਨਫਸ ਇਹ ਵੇ ਕਿ ਤੁਸੀਂ ਆਪਣੀ ਖਾਹਿਸ਼ ਦੇ ਗੁਲਾਮ ਹੋ ਜਾਓ, ਯਾਨੀ ਤੁਸੀਂ ਜ਼ਰੂਰਤ ਨੂੰ ਮੱਦੇਨਜ਼ਰ ਨਾ ਰੱਖੋ, ਤੁਸੀਂ ਖਾਹਿਸ਼ ਦੇ ਪਿੱਛੇ ਭੱਜੋ। ਜੀ ਮਤਲਬ ਜ਼ਰੂਰਤ ਇਹ ਵੇ ਨਾ ਕਿ ਤੁਸੀਂ ਸ਼ਾਮ ਦੇ ਟਾਈਮ ਖਾ ਲਿਆ, ਦੈਟਸ ਇਟ, ਠੀਕ ਹੈ। ਜੀ ਅੱਛਾ, ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਜਾਇਜ਼ ਚੀਜ਼ਾਂ ਜਿਹੜੀਆਂ ਆਮ ਦਿਨਾਂ ਦੇ ਵਿੱਚ ਹੁੰਦੀਆਂ ਨੇ, ਅੱਲਾਹ ਤਾਲਾ ਉਹਦੇ ਤੋਂ ਵੀ ਮਨਾ ਕਰਦਾ, ਮਨਾ ਫਰਮਾ ਦਿੰਦੇ ਠੀਕ ਹੈ। ਬੇਸ਼ੱਕ। ਯਾਨੀ ਉਹ ਬੇਸਿਕਲੀ ਅੱਲਾਹ ਤਾਲਾ ਦੀ ਤਰਫੋਂ ਤੁਹਾਡੇ ਤੇ ਇਮਤਿਹਾਨ ਹੈ। ਮੈਂ ਇੱਕ ਆਇਤ ਕੋਟ ਕਰਾਂਗਾ ਕਿ ਅੱਲਾਹ ਤਾਲਾ ਫਰਮਾਉਂਦੇ ਨੇ, ਵਲਾ ਨਬਲੁਵन्नकुम बिशैइन मिनल खौफि वल जुइ व नक्सिम मिनल अमवालि वल अनफुसि वस्समरात वबश्शिरिस साबिरीन। जी ठीक है, कि अल्लाह ताला मुख्तलिफ चीज़ां ਤੁਹਾਨੂੰ ਦੇ ਕੇ, ਤੁਹਾਡੇ ਕੋਲੋਂ ਖੋ ਕੇ,
ਯਾਨੀ ਤੁਹਾਡੇ ਕੋਲ ਲੈ ਕੇ ਤੁਹਾਨੂੰ ਦੇ ਕੇ ਹਰ ਹਾਲ ਦੇ ਵਿੱਚ ਅੱਲਾਹ ਤਾਲਾ ਤੁਹਾਨੂੰ ਅਜ਼ਮਾਉਂਦਾ। ਅਜ਼ਮਾਉਂਦੇ ਨੇ, ਯਾਨੀ ਬਿਲਕੁਲ। ਤੁਹਾਨੂੰ ਦੌਲਤ ਦਿੰਦੇ ਨੇ ਤਾਂ ਅਜ਼ਮਾਉਂਦੇ ਨੇ, ਤੁਹਾਨੂੰ ਅਗਰ ਗੁਰਬਤ ਦਿੰਦੇ ਨੇ ਤਾਂ ਅਜ਼ਮਾਉਂਦੇ ਨੇ, ਤੁਹਾਨੂੰ ਜਾਨ ਦਿੱਤੀ ਤਾਂ, ਤੁਹਾਨੂੰ ਮਾਲ ਦਿੱਤਾ ਤਾਂ, ਤੁਹਾਨੂੰ ਔਲਾਦ ਦਿੱਤੀ ਤਾਂ। ਠੀਕ, ਐਟ ਦ ਐਂਡ ਆਫ ਟਾਈਮ ਖੁਸ਼ਖਬਰੀ ਕਿਹਦੇ ਵਾਸਤੇ? ਉਹ ਬਸ਼ੀਰ ਸਾਬਰੀਨ, ਜੀ, ਜਿਹੜੇ ਜਿਹਨੇ ਸਬਰ ਸਬਰ ਕਰਨ ਕੀਤਾ। ਵਾਲੇ। ਜੀ, ਸੋ ਇਸ਼ੂ ਇਸ ਕਿ ਅਸੀਂ ਲੋਕ ਬਦਕਿਸਮਤੀ ਦੇ ਨਾਲ ਰੱਬ ਦੀ ਜ਼ਾਤ ਦੇ ਉੱਤੇ ਸਾਡਾ ਉਹ ਯਕੀਨ ਨਹੀਂ ਰਿਹਾ ਨਹੀਂ ਰਿਹਾ। ਜਿਹੜਾ ਹੋਣਾ ਚਾਹੀਦਾ। ਠੀਕ ਹੈ, ਲਿਹਾਜ਼ਾ ਹੁਣ ਤੁਸੀਂ ਦੇਖੋ, ਅਗਰ ਥੋੜ੍ਹਾ ਜਿਹਾ ਸਰਕਾਰਾਂ ਦੀ ਗੱਲ ਕਰ ਲਈ, ਮੈਨੂੰ ਪਤਾ ਤੁਹਾਡਾ ਬੜਾ ਫੇਵਰੇਟ ਸਬਜੈਕਟ ਹੈ, ਕਿਉਂਕਿ ਜਿਹੜਾ ਵੀ ਬੰਦਾ ਦਰਦ ਦਿਲ ਰੱਖਣ ਵਾਲਾ ਨਾ, ਉਹ ਸਰਕਾਰ ਦੇ ਨਾਲ ਤੇ ਉਹਦਾ ਪੰਗਾ ਰਹਿੰਦਾ ਹੀ ਰਹਿੰਦਾ। ਠੀਕ ਹੈ। ਹੁਣ ਇਸ ਟਾਈਮ ਬੀਬੀ ਸਾਡੀ ਇੱਕ ਨਵੀਂ ਵਜ਼ੀਰ ਆਲਾ ਬਣੀ, ਉਹ ਫੋਟੋ ਸ਼ੂਟ ਚੱਲ ਰਿਹਾ, ਕੈਮਰੇ ਲੱਗੇ ਨੇ, ਲੋਕਾਂ ਦੀ ਤਜ਼ਹੀਕ ਕਰ ਰਹੇ ਨੇ, ਔਰ ਉਹ ਆਟੇ ਬਾਰੇ ਵੀ ਪਤਾ ਚੱਲਣ ਡਿਆ ਕਿ ਉਹ ਜਿਹੜਾ 2 ਨੰਬਰ 3rd ਕਲਾਸ ਆਟਾ ਹੈ ਨਾ, ਉਹ ਲੋਕਾਂ ਨੂੰ ਵੇਚਿਆ ਜਾ ਰਿਹਾ। ਫਿਰ ਉਹਦੇ ਉੱਤੇ ਜਨਾਬ ਬੜੀ ਵੱਡੀ ਫੋਟੋ ਲਾ ਕੇ ਜਿਵੇਂ ਅਹਿਸਾਨ ਅਜ਼ੀਮ ਕੀਤਾ ਜਾ ਰਿਹਾ ਲੋਕਾਂ ਇਸ ਕੌਮ ਦੇ ਉੱਤੇ, ਇਸ ਕੌਮ ਦੇ ਉੱਪਰ, ਇਸ ਮੁਲਕ ਦੇ ਉੱਤੇ। ਯਾਰ ਤੁਸੀਂ ਮਤਲਬ ਤਜ਼ਲੀਲ ਤੇ ਨਾ ਕਰੋ, ਲੋਕਾਂ ਦੀ ਇੱਜ਼ਤ ਨਫਸ ਨੂੰ ਤੇ ਮਜਰੂਰ ਨਾ ਕਰੋ। ਇਸਲਾਮ ਨੇ ਤੇ ਇਸ ਚੀਜ਼ ਦੀ ਕਮ ਅਜ਼ ਕਮ ਇਜਾਜ਼ਤ ਨਹੀਂ ਦਿੱਤੀ। ਜੀ, ਇਸਲਾਮ ਨੇ ਤੇ ਕਿਹਾ ਕਿ ਅਗਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ, ਤੇ ਐਸ ਹੱਥ ਦਿਓ ਤੇ ਦੂਸਰੇ ਹੱਥ ਪਤਾ ਨਾ ਚੱਲੇ। ਜੀ, ਲੇਕਿਨ ਇੱਥੇ ਕੀ ਹੋ ਰਿਹਾ? ਇੱਥੇ ਉਹ ਥੈਲਾ 10 ਕਿਲੋ ਦਾ ਥੈਲਾ ਨਹੀਂ ਹੁੰਦਾ, ਬੰਦੇ ਦੀ ਕਰੋੜਾਂ ਦੀ ਇੱਜ਼ਤ ਦਾ ਫਲੂਦਾ ਬਣਾ ਦਿੱਤਾ ਜਾਂਦਾ। ਜੀ, ਉਹਨੂੰ ਖਿਲਾਰ ਕੇ ਫਿਰ ਪੂਰੇ ਪੋਜ਼ ਨਾਲ ਪੂਰੀ ਟੀਮ, ਪੂਰੀ ਫੌਜ, ਜੀ, ਉਹ ਅੱਜ ਕੱਲ੍ਹ ਤੇ ਪੁਲਿਸ ਵੀ ਇਸ ਕੰਮ ਲਈ ਲਾਈ ਹੈ, ਉਹ ਜੀ। ਨਾਲ ਵਰਦੀਆਂ 'ਚ ਫਾਇਦੇ ਨੇ, ਮੈਡਮ ਮਿਨਿਸਟਰ ਆ ਗਈ ਹੈ ਤੇ ਚਲੋ ਜਨਾਬ ਚਲੀਏ ਜੀ, ਉੱਥੇ ਫੋਟੋ ਖਿਚਵਾਉਣ। ਇਸ ਤਰ੍ਹਾਂ ਨਾ ਕਰੋ ਯਾਰ, ਇਹ ਮੁਸਲਮਾਨ ਨੇ, ਇਹ ਬੜੀ ਅਜ਼ੀਮ ਕੌਮ ਸੀ। ਔਰ ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ, ਸਾਡੇ ਬਜ਼ੁਰਗ ਅੱਲਾਹ ਤਾਲਾ ਉਹਨਾਂ ਨੂੰ ਬਰੀਕ ਰਹਿਮਤ ਕਰੇ, ਡਾਕਟਰ ਇਰਸ਼ਾਦ ਸਾਹਿਬ ਕਹਿੰਦੇ ਹੁੰਦੇ ਸੀ ਕਿ ਮਜ਼ਹਬ ਔਰ ਦੀਨ ਦੇ ਵਿੱਚ ਫ਼ਰਕ ਹੈ। ਦੀਨ ਗਾਲਬ ਹੋਣ ਵਾਸਤੇ ਆਇਆ ਸੀ, ਮਜ਼ਹਬ ਤੇ ਤੁਸੀਂ ਰੋਜ਼ੇ ਰੱਖੋ, ਨਮਾਜ਼ ਪੜ੍ਹੋ, ਸਾਰਾ ਕਰੀ ਜਾਓ, ਬਸ ਠੀਕ, ਕਿਸੇ ਨੂੰ ਕੀ ਮਸਲਾ। ਠੀਕ ਹੈ। ਦੀਨ ਬੇਸਿਕਲੀ ਜ਼ਾਬਤਾ ਹਯਾਤ ਸੀ ਜੀ, ਕਿ ਰੋਜ਼ਾ ਤੇ ਤੁਸੀਂ ਰੱਖ ਲਿਆ, ਰੱਖ ਕੇ ਰਾਤ ਨੂੰ ਖੋਲ ਲਿਆ, ਕਿਸੇ ਦਾ ਨਫਾ ਕੀ ਨੁਕਸਾਨ ਕੀ, ਕੋਈ ਨਹੀਂ ਹੈ। ਅਸਲ ਤੇ ਚੀਜ਼ ਇਹ ਵੇ ਕਿ ਜੇ ਰੋਜ਼ਾ ਰੱਖ ਕੇ ਜਾਂ ਰੋਜ਼ੇ ਦੀ ਜਿਹੜੀ ਸਪਿਰਿਟ ਹੈ, ਜਿਹੜੀ ਉਹਦੀ ਰੂਹ ਹੈ, ਉਹਦੇ ਉੱਤੇ ਤੁਸੀਂ ਅਮਲ ਕੀਤਾ। ਜੇ ਤੁਸੀਂ ਭੁੱਖ ਕੱਟੀ, ਸਿਰਫ ਭੁੱਖ ਹੀ ਨਹੀਂ ਕੱਟੀ, ਤੁਸੀਂ ਇਹ ਦੇਖਿਆ, ਇਹਦੇ ਵਿੱਚ ਦੇਖੋ ਸਬਕ ਹੈ ਕਿ ਤੁਹਾਨੂੰ ਅਹਿਸਾਸ ਦਿਲਾਇਆ ਜਾਏ ਕਿ ਭੁੱਖਾ ਰਹਿਣਾ ਕਿਤਨਾ ਮੁਸ਼ਕਿਲ ਹੈ। ਕਿਆ ਤੁਸੀਂ ਭੁੱਖਿਆਂ ਦਾ ਅਹਿਸਾਸ ਕਰਦੇ? ਕਿਸੇ ਗਰੀਬ ਮਾੜੇ ਦਾ ਅਹਿਸਾਸ ਕਰਦੇ ਕਿ ਜਿਹਨੂੰ 2 ਵਕਤ ਅਗਰ ਰੋਟੀ ਨਾ ਮਿਲੇ ਤਾਂ ਉਹਦੇ 'ਤੇ ਕੀ ਬੀਤਦੀ ਹੋਏਗੀ? ਤੁਸੀਂ ਐਸੇ ਐਂਗਲ ਨਾਲ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੇਖਦੇ? ਠੀਕ ਹੈ, ਯਾਨੀ ਤੁਹਾਡੀ ਜਾਇਜ਼ ਇੱਕ ਖਾਹਿਸ਼ ਹੈ, ਮਗਰ ਉਹ ਤੁਹਾਨੂੰ ਪੂਰੀ ਕਰਨ ਤੋਂ ਮਨਾ ਕਰ ਦਿੱਤਾ ਗਿਆ। ਤੁਸੀਂ ਉਹ ਸੋਚੋ, ਉਹ ਖਾਹਿਸ਼ ਤੁਸੀਂ ਪੂਰੀ ਕਰਨਾ ਚਾਹੁੰਦੇ ਹੋ ਮਗਰ ਨਹੀਂ ਕਰਦੇ, ਤੁਹਾਨੂੰ ਕੈਸਾ ਫੀਲ ਹੁੰਦਾ? ਇਹ ਉਹ ਅਹਿਸਾਸ ਹੈ, ਇਹ ਉਹ ਕੈਫੀਅਤ ਹੈ ਜਿਹਨੂੰ ਹਰ ਸਾਹਿਬ ਸਰਵਤ ਨੂੰ, ਹਰ ਮਾਲਦਾਰ ਨੂੰ, ਹਰ ਉਸ ਬੰਦੇ ਨੂੰ ਜਿਹੜਾ ਸਾਹਿਬ ਤਾਕਤ ਹੈ, ਜਿਹਦੇ ਕੋਲ ਤਾਕਤ ਹੈ, ਉਹਨੂੰ ਇਹ ਸੋਚਣ 'ਤੇ ਮਜਬੂਰ ਕਰਦੀ ਹੈ ਕਿ ਭਾਈ ਇਹ ਇਹਦੀ ਸਪਿਰਿਟ ਹੈ, ਇਹ ਇਹਦੀ ਰੂਹ ਹੈ, ਤੁਸੀਂ ਇਹ ਆਮ ਆਵਾਮ ਦੇ ਨਾਲ ਉਹ ਤੁਸੀਂ ਕਿਵੇਂ ਚੱਲਣਾ। ਸੋ ਤੁਹਾਡੇ ਸਾਹਮਣੇ ਮੈਂ ਬਾਕੀ ਸਾਡੀ ਫਿਰ ਉਸ ਤੋਂ ਬਾਅਦ ਦੇ ਵਿੱਚ ਰੋਜ਼ਿਆਂ ਦੇ ਐਂਡ ਦੇ ਉੱਤੇ ਸਾਡਾ ਉਹ ਫਿਤਰੇ ਦਾ ਇੱਕ ਸਿਸਟਮ ਹੈ, ਇਸਲਾਮ ਨੇ ਵਜ਼ਾ ਕੀਤਾ ਹੈ ਫਿਤਰਾਨਾ, ਕਿ ਉਹ ਦੇਣਾ ਹੁੰਦਾ। ਉਹਦੀ ਵਜ੍ਹਾ ਕੀ ਹੁੰਦੀ? ਤਾਂ ਕਿ ਮਾੜਾ ਬੰਦਾ ਜਿਹੜਾ ਹੈ ਨਾ, ਉਹ ਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਜਾਏ। ਅੱਛਾ, ਫਿਰ ਉਹਦੇ ਵਿੱਚ ਵੀ ਇਹ ਵੇ ਕਿ ਇਸ ਟਾਈਮ ਤੋਂ ਪਹਿਲੇ ਤਾਂ ਕਿ ਉਹ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰ ਸਕੇ। ਸੋ ਲਿਹਾਜ਼ਾ ਮੇਰੀ ਗੁਜ਼ਾਰਿਸ਼ ਇਹ ਵੇ ਸਾਹਬ ਇਕਤਦਾਰ ਲੋਕਾਂ ਅੱਗੇ ਵੀ, ਔਰ ਜਿਹੜੇ ਮਾਲਦਾਰ ਲੋਕ ਨੇ ਜਾਂ ਜਿਹੜੇ ਵੀ ਸਾਹਬ ਸਰਵਤ, ਸਾਹਬ ਤਾਕਤ ਲੋਕ ਨੇ, ਉਹਨਾਂ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਭਾਈ ਰਮਜ਼ਾਨ ਸ਼ਰੀਫ ਦੀ ਸਪਿਰਿਟ ਨੂੰ ਸਮਝਦੇ ਹਾਂ, ਰਮਜ਼ਾਨ ਸ਼ਰੀਫ ਦੀ ਰੂਹ ਨੂੰ ਸਮਝਦੇ ਹਾਂ। ਇਬਾਦਤ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਨਾਬ ਲੱਗੇ ਟਕਰਾ ਮਾਰਨ, ਨਮਾਜ਼ ਪੜ੍ਹੋ, ਲੇਕਿਨ ਉਹ ਨਮਾਜ਼ ਸਿਖਾਉਂਦੀ ਕੀ ਹੈ, ਉਹਦੀ ਰੂਹ ਕੀ ਹੈ, ਉਸ ਦੇ ਮੁਤਾਬਕ ਜਿਹੜਾ ਹੈ ਤੁਸੀਂ ਅਮਲ ਕਰੋ। ਤੁਸੀਂ ਦੇਖੋ ਨਾ, ਜਦੋਂ ਰਕੂਅ 'ਚ ਜਾਂਦੇ ਹੋ ਤਾਂ ਉਸ ਜ਼ਾਤ ਦੀ ਅਜ਼ਮਤ ਨੂੰ ਬਿਆਨ ਕਰਦੇ, ਤੁਸੀਂ ਸਜਦੇ 'ਚ ਜਾਂਦੇ ਹੋ ਤੁਸੀਂ ਉਹਦੀ ਅਜ਼ਮਤ ਨੂੰ, ਉਹਦੀ ਕਿਬਰਿਆਈ ਨੂੰ ਬਿਆਨ ਕਰਦੇ। ਠੀਕ ਹੈ, ਲੇਕਿਨ ਅਮਲਨ ਤੁਸੀਂ ਉਹ ਚੀਜ਼ ਤੁਹਾਡਾ ਦਿਲ ਕਬੂਲ ਨਹੀਂ ਕਰ ਰਿਹਾ ਹੁੰਦਾ। ਵਾਏ ਜੀ, ਇਹ ਵੇ ਉਹ ਮੁੱਦਾ, ਇਹ ਵੇ ਉਹ ਨੁਕਤਾ ਕਿ ਤੁਸੀਂ ਰੋਜ਼ੇ ਤੇ ਰੱਖ ਰਹੇ ਹੋ, ਲੇਕਿਨ ਕਿਉਂ ਰੱਖ ਰਹੇ ਹੋ ਤੁਹਾਨੂੰ ਨਹੀਂ ਪਤਾ। ਠੀਕ ਹੈ, ਰੋਜ਼ੇ ਦੇ ਵਿੱਚ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਤੁਹਾਨੂੰ ਨਹੀਂ ਪਤਾ। ਰੋਜ਼ੇ ਦੀ ਬੁਨਿਆਦ ਕੀ ਹੈ ਤੁਹਾਨੂੰ ਨਹੀਂ ਪਤਾ। ਬੇਸਿਕਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਜਿਹੜੀ ਚੀਜ਼ ਕਹਿੰਦੇ ਨਮਾਜ਼ ਬੇਹਿਆਈ ਤੋਂ ਰੋਕਦੀ, ਜੇ ਅਗਰ ਨਮਾਜ਼ ਤੁਹਾਨੂੰ ਬੇਹਿਆਈ ਤੋਂ ਨਹੀਂ ਨਾ ਰੋਕਣ ਦੀ ਤਾਂ ਤੁਹਾਡੀ ਨਮਾਜ਼ ਦਾ ਕੋਈ ਫਾਇਦਾ ਨਹੀਂ। ਸੋਚਣ ਦਾ ਮੁਕਾਮ, ਸੋਚਣ ਦਾ। ਐਸੇ ਤਰ੍ਹਾਂ ਹੀ ਅਗਰ ਰੋਜ਼ਾ ਹੈ ਨਾ, ਰੋਜ਼ਾ ਅਗਰ ਤੁਹਾਡਾ ਤਜ਼ਕੀਆ ਨਫਸ ਨਹੀਂ ਕਰਦਾ, ਤੁਹਾਡੀ ਭੁੱਖ ਦੂਸਰੇ ਦੇ ਭੁੱਖ ਨੂੰ ਮਹਿਸੂਸ ਨਹੀਂ ਕਰਦੀ, ਫਿਰ ਤੁਸੀਂ ਭੁੱਖਾ ਰਹੋ ਜਾਂ ਰਜੇ ਰਹੋ, ਰੱਬ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਤੁਹਾਨੂੰ ਭੁੱਖ ਤੁਹਾਡਾ ਉਹ ਅਹਿਸਾਸ ਹੀ ਦਿਵਾਉਣ ਵਾਸਤੇ ਹੈ ਕਿ ਭਾਈ ਭੁੱਖੇ ਬੰਦੇ ਦਾ ਵੀ ਖਿਆਲ ਤੁਸੀਂ ਕਰਨਾ, ਮਾੜੇ ਬੰਦੇ ਦਾ ਵੀ ਖਿਆਲ ਤੁਸੀਂ ਕਰਨਾ। ਦੂਸਰੀ ਬਾਤ ਇਹ ਵੇ ਬਹੁਤ ਸਾਰਾ ਅਨਾਜ ਅਸੀਂ ਕੀ ਠੂਸਦੇ ਹਾਂ, ਫਿਰ ਇਹ ਵੀ ਇੱਕ ਬਿਮਾਰੀ ਹੈ ਕਿ ਅਸੀਂ ਉਹ ਜਿੰਨੀ ਕਸਰ ਦਿਹਾੜੀ ਦੀ ਹੈ ਨਾ ਉਹ ਸ਼ਾਮ ਦੇ ਟਾਈਮ ਕੱਢ ਲੈਣ ਤਲੀਆਂ ਸ਼ੈਵਾਂ ਤੇ ਮਾਰੋ ਖੁੱਲਾ ਡੁੱਲਾ ਖਾ ਕੇ। ਜੀ ਠੀਕ ਹੈ, ਤੋ ਇਹ ਸਾਰੀਆਂ ਚੀਜ਼ਾਂ ਥੋੜ੍ਹਾ ਜਿਹਾ ਸਾਨੂੰ ਇਹ ਸੋਚਣਾ ਪਏਗਾ ਕਿ ਯਾਰ ਗੱਲ ਇਹ ਵੇ ਕਿ ਇਹਦੀ ਰੂਹ ਕੀ ਹੈ ਰਮਜ਼ਾਨ ਦੀ, ਔਰ ਉਸਦੇ ਮੁਤਾਬਕ ਅਸੀਂ ਅਮਲ ਕਰਨਾ। ਇਹਦੇ ਵਿੱਚ ਤੁਸੀਂ ਤਲਾਵਤ ਕਰੋ, ਲੇਕਿਨ ਇਹ ਵੇ ਕਿ ਕੁਰਾਨ ਨੂੰ ਸਮਝ ਕੇ ਪੜ੍ਹੋ। ਸਮਝ ਇੱਕ ਹੋਰ ਮੈਂ ਥੋੜ੍ਹਾ ਜਿਹਾ ਪੁਆਇੰਟ ਆਊਟ ਕਰਾਂਗੇ, ਇਹਦੇ ਵਿੱਚ ਸਾਡੇ ਮੌਲਾਨਾ ਹਜ਼ਰਾਤ ਇਖਤਲਾਫ ਵੀ ਕਰਨਗੇ, ਲੇਕਿਨ ਕੋਈ ਗੱਲ ਨਹੀਂ। ਲੇਕਿਨ ਮੇਰਾ ਫਰਜ਼ ਬਣਦਾ ਮਤਲਬ ਕਿ ਜਿਹੜੀ ਚੀਜ਼ ਸਾਨੂੰ ਥੋੜ੍ਹੀ ਜਿਹੀ ਹਟ ਕੇ ਲੱਗਦੀ ਅਗਰ ਕੋਈ ਰਹਿਨੁਮਾਈ ਕਰਨਾ ਚਾਹੇ ਤਾਂ ਕਰ ਸਕਦਾ। ਜੀ ਤੁਸੀਂ ਦੇਖਿਆ ਹੋਵੇਗਾ ਕਿ ਤਰਾਵੀਹ ਨਫਲੀ ਇਬਾਦਤ ਰਾਤ ਨੂੰ ਜਨਾਬ ਏਡਾ ਗੇਰ ਲਾਇਆ ਹੁੰਦਾ, ਪੰਜਵਾਂ ਗੇਰ ਲਾਇਆ ਸਿੱਧਾ ਹੀ, ਪਹਿਲਾ ਦੂਜਾ ਤੇ ਹੈ ਹੀ ਨਹੀਂ ਨਾ, ਸਿੱਧਾ ਪੰਜਵਾਂ ਗੇਰ, ਉਹ ਨਾ ਪਤਾ ਲੱਗਦਾ ਜ਼ਬਰ ਦਾ, ਨਾ ਪਤਾ ਲੱਗਦਾ ਜ਼ੇਰ ਦਾ, ਨਾ ਉਹਦੇ ਮਤਲਬ ਦਾ, ਨਾ ਹਾਂ ਦਾ ਨਾ ਦਾ। ਇਹ ਮੈਂ ਪੁਆਇੰਟ ਆਊਟ ਕਰਨਾ ਚਾਹ ਰਿਹਾ ਠੀਕ ਹੈ ਕਿ ਭਾਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਨਾਬ 30 ਸਪਾਰੇ ਪੜ੍ਹਨੇ ਹੀ ਪੜ੍ਹਨੇ ਨੇ। ਚਲੋ ਜੇ ਪੜ੍ਹਨੇ ਨੇ ਤਾਂ ਭਾਈ ਆਰਾਮ ਨਾਲ ਪੜ੍ਹ ਲਓ, ਘੰਟਾ ਵੱਧ ਲੱਗ ਜਾਏ, ਆਰਾਮ ਨਾਲ ਪੜ੍ਹੋ। ਠੀਕ ਹੈ। ਯਾਨੀ ਕਿ ਅੱਲਾਹ ਤਾਲਾ ਨੇ ਕਿਹਾ ਨਾ ਵਰਤਿਲ ਕੁਰਾਨ ਤਰਤੀਲ, ਕੁਰਾਨ ਨੂੰ ਠਹਿਰ ਠਹਿਰ ਕੇ ਪੜ੍ਹੋ, ਠੀਕ। ਲੇਕਿਨ ਅਸੀਂ ਸਪੀਡ ਮਾਰੇ, ਪਤਾ ਨਹੀਂ ਇਹ ਕਿੱਥੋਂ ਇਹਨਾਂ ਨੇ ਕੱਢਿਆ ਸਿਸਟਮ। ਜੇ ਕਿਸੇ ਦੇ ਕੋਈ ਹੈ ਰੇਂਜ ਤੋਂ ਭਾਈ ਸਾਡੀ ਵੀ ਰਹਿਨੁਮਾਈ ਕਰ ਦੇ ਕਿ ਉਹਦੀ ਰੂਹ ਨੂੰ ਮਤਲਬ ਲਜ਼ਤ ਹੀ ਨਹੀਂ ਲੈਣੀ ਯਾਰ ਤੁਸੀਂ। ਅਗਰ ਕੁਰਾਨ ਦੀ ਲਜ਼ਤ ਹੀ ਨਹੀਂ ਲੈਣੀ, ਉਹਦੇ ਫਹਿਮ ਨੂੰ ਹੀ ਨਹੀਂ ਸਮਝਣਾ, ਉਹਦੀ ਰੂਹ ਨੂੰ ਹੀ ਨਹੀਂ ਸਮਝਣਾ, ਇਹ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਰੋਜ਼ੇ ਦੀ ਰੂਹ ਨੂੰ ਨਹੀਂ ਸਮਝਦੇ, ਅਸੀਂ ਨਮਾਜ਼ ਦੀ ਰੂਹ ਨੂੰ ਨਹੀਂ ਸਮਝਦੇ, ਇਸੇ ਤਰ੍ਹਾਂ ਤਰਾਵੀਆਂ ਦੇ ਵਿੱਚ ਜਨਾਬ ਕੁਰਾਨ ਪਾਕ ਅਸੀਂ ਮੁਕਾਣਾ ਜੀ, ਬਸ ਮੁਕਾਣਾ, ਖ਼ਤਮ ਕਰਨਾ, ਖ਼ਤਮ ਸ਼ਰੀਫ ਹੋਣਾ ਚਾਹੀਦਾ, ਬਸ ਦੈਟਸ ਇਟ। ਸੋ ਇਹ ਵੀ ਇੱਕ ਨੁਕਤਾ ਹੈ, ਇਹ ਵੀ ਸਾਨੂੰ ਸੋਚਣਾ ਪਏਗਾ ਕਿ ਯਾਰ ਅਸੀਂ ਲੋਕਾਂ ਨੂੰ ਕੀ ਸੁਣਾ ਰਹੇ ਹਾਂ, ਉਹਦਾ ਮਤਲਬ ਕੀ ਹੈ। ਬਲਕਿ ਮੈਂ ਤਾਂ ਇਹ ਕਹਿਣਾ ਜਦੋਂ ਤੁਸੀਂ ਦੁਆ ਕਰ ਰਹੇ ਹੋ ਨਾ ਤਾਂ ਪਿੱਛੇ ਕੈਫੀਅਤ ਇਹ ਹੋ ਜਾਏ ਕਿ ਪਤਾ ਲੱਗੇ ਕਿ ਯਾਰ ਰੱਬ ਮੈਨੂੰ ਦੇਖ ਰਿਹਾ ਜਾਂ ਫਿਰ ਮੈਂ ਰੱਬ ਨੂੰ। ਸ਼ੁਕਰੀਆ ਡਾਕਟਰ ਸਾਹਿਬ। ਤੇ ਪਿਆਰੇ ਵੇਖਣ ਵਾਲਿਓ, ਇਸ ਚੀਜ਼ ਦਾ ਤੁਹਾਨੂੰ ਵੀ ਬਖੂਬੀ ਅੰਦਾਜ਼ਾ ਵਾ, ਔਰ ਮੈਂ ਤਾਂ ਬਹੁਤ ਅੱਛੀ ਤਰ੍ਹਾਂ ਜਾਣਦਾ ਕਿ ਕਿਸੇ ਵੀ ਹਵਾਲੇ ਦੇ ਨਾਲ ਜਿਸ ਟਾਈਮ ਜੱਟ ਸਾਹਿਬ ਦੇ ਨਾਲ ਬੈਠ ਜਾਈਏ ਤਾਂ ਇਹਨਾਂ ਦੀਆਂ ਗੱਲਾਂ ਔਰ ਗੱਲਾਂ ਦੇ ਵਿੱਚੋਂ ਗੱਲਾਂ ਉਹ ਚੱਲਦਾ ਸਿਲਸਿਲਾ। ਔਰ ਮੈਂ ਇਹ ਸਮਝਦਾ ਕਿ ਅਗਰ ਇਹ ਸਿਲਸਿਲੇ ਨੂੰ ਇਸੇ ਤਰ੍ਹਾਂ ਹੀ ਚੱਲਣ ਲਈਏ ਤਾਂ ਸ਼ਾਇਦ 24 ਘੰਟੇ 48 ਘੰਟੇ ਵੀ ਜੱਟ ਸਾਹਿਬ ਵਾਸਤੇ, ਮੇਰੇ ਵੀਰ ਵਾਸਤੇ ਕੋਈ ਮੁਸ਼ਕਿਲ ਨਹੀਂ। ਉਹਦੀ ਵਜ੍ਹਾ ਕਿ ਜਿਹੜੀ ਚੀਜ਼ ਸਾਹਮਣੇ ਆਉਂਦੀ ਆ, ਜਿਸ ਚੀਜ਼ 'ਤੇ ਨਿਗਾਹ ਪੈਂਦੀ ਆ, ਉਹਨੂੰ ਇੱਕ ਤਹਿਕੀਕ ਦੇ ਹਵਾਲੇ ਨਾਲ ਦੇਖਦੇ ਨੇ। ਅਤੇ ਮਾਹ ਰਮਜ਼ਾਨ ਇੱਕ ਬਹੁਤ ਬੜਾ ਟੌਪਿਕ ਹੈ। ਇਸੇ ਤਰ੍ਹਾਂ ਹੀ ਟਾਈਮ ਦੀ ਜਿਹੜੀ ਆ ਉਹ ਕਿੱਲਤ, ਅਤੇ ਗੱਲ ਦੇ ਵਿੱਚੋਂ ਗੱਲ ਨਿਕਲਦੀ ਆ। ਦੋ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਨੂੰ ਜਿਹੜਾ ਉਹ ਖ਼ਤਮ ਕਰਾਂਗਾ ਕਿ ਇਹ ਮਾਹ ਰਮਜ਼ਾਨ ਬੇਸਿਕਲੀ ਸਾਡੇ ਵਾਸਤੇ ਇੱਕ ਐਕਸਰਸਾਈਜ਼ ਆ। ਸਾਲ ਬਾਅਦ ਇੱਕ ਐਕਸਰਸਾਈਜ਼ ਆਉਂਦੀ ਹੈ ਕਿ ਜਿਹੜੇ ਲੋਕ ਥੋੜ੍ਹੇ ਸਾਰੇ ਇੱਧਰ ਉੱਧਰ ਸੱਜੇ ਖੱਬੇ ਹੋਏ ਨੇ, ਉਹ ਆਪਣੀ ਪ੍ਰੈਕਟਿਸ ਕਰੋ ਅਤੇ ਆਪਣੀ ਆਦਤ ਬਣਾਓ। ਇਹ ਸਿਰਫ ਸਵੇਰੇ ਉੱਠ ਕੇ ਅਤੇ ਕੋਈ 50 ਕਿਸਮ ਦੇ ਖਾਣੇ ਅਤੇ ਸ਼ਾਮ ਨੂੰ 100 ਕਿਸਮ ਦੀ ਇਫਤਾਰੀ 'ਚ ਦਸਤਰਖਾਨ ਦੀ ਤਸਵੀਰ ਚੜ੍ਹਾ ਦੇਣ ਦਾ ਨਾਂ ਹੀ ਮਾਹ ਰਮਜ਼ਾਨ ਨਹੀਂ ਹੈ ਭਾਈ। ਸਵੇਰੇ ਜਦੋਂ ਸੈਰੀ ਕਰੋ ਅਤੇ ਆਪਣੇ ਸੱਜੇ ਖੱਬੇ ਆਪਣੇ ਇਰਦ ਗਿਰਦ ਵੇਖ ਲਵੋ। ਹਾਂਜੀ, ਕਿ ਕੋਈ ਮਜ਼ਦੂਰ ਤਾਂ ਐਸਾ ਨਹੀਂ ਹੈਗਾ ਕਿ ਜਿਹੜਾ ਅੱਜ ਸੈਰੀ ਤੋਂ ਨਾ ਬੈਠਾ ਹੋਏ। ਅਤੇ ਇਫਤਾਰੀ ਦੇ ਟਾਈਮ 'ਤੇ ਜਿਸ ਟਾਈਮ ਇਫਤਾਰੀ ਵਾਸਤੇ ਬਾਜ਼ਾਰ 'ਚੋਂ ਚੀਜ਼ਾਂ ਲੈਣ ਜਾਓ, ਅਤੇ ਜਿਹੜੀ ਭੁੱਖ ਤੁਹਾਨੂੰ ਮਹਿਸੂਸ ਹੋ ਰਹੀ ਹੈ ਨਾ, ਦੂਸਰੇ ਦੀ ਵੀ ਭੁੱਖ ਜਿਹੜੀਆਂ ਮਹਿਸੂਸ ਕਰੋ। 50 ਕਿਸਮ ਦੀਆਂ ਚੀਜ਼ਾਂ ਤੁਸੀਂ ਆਪਣੇ ਘਰ ਬਣਾਉਣ ਡਏ ਹੋ ਨਾ, ਉਹ ਆਪਣੇ ਹਮਸਾਏ ਦੇ ਬਾਰੇ 'ਚ ਵੀ ਸੋਚ ਲਓ ਕਿ ਉਹਦਾ ਵੀ ਬੱਚਾ ਵਾ, ਉਹਦਾ ਵੀ ਰੋਜ਼ਾ ਹੋਏਗਾ, ਉਹਨੇ ਵੀ ਇਫਤਾਰੀ ਕਰਨੀ ਆ। ਅਤੇ ਇਹ ਕੰਮ ਕਰਕੇ ਵੇਖੋ, ਯਕੀਨ ਕਰੋ ਕਿ ਮਜ਼ਾ ਨਾ ਆਏ ਤਾਂ ਫਿਰ ਗੱਲ ਕਰਿਓ। ਦੁਬਾਰਾ ਫਿਰ ਹਾਜ਼ਰ ਹੁੰਦੇ ਆ ਇੱਕ ਨਵੇਂ ਟਾਪਿਕ ਦੇ ਨਾਲ। ਆਪਣਾ ਖਿਆਲ ਰੱਖਿਓ। ਅੱਲਾ ਹਾਫਿਜ਼।